ਗੁਰਜੀਤ ਰਾਠੌਰ ਹੁਣੀ ਕਹਿੰਦੇ ਨੇ ਵੀ ਲੋਕੀ ਟਰੱਕਿੰਗ ਨੂੰ ਛੱਡਣਾ ਸ਼ੁਰੂ ਕਰ ਚੁੱਕੇ ਨੇ ਕਈ ਥਾਵਾਂ ਦੇ ਉੱਤੇ ਜਿਹੜੀ ਇਹ ਸਥਿਤੀ ਆ। ਆਪਾਂ ਰਮਨ ਜੀ, ਹਰਜੋਤ ਜੀ, ਆਪਾਂ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਕਰ ਰਹੇ। ਅੱਜ ਤੋਂ ਮੈਨੂੰ ਲੱਗਦਾ 6 ਮਹੀਨੇ ਪਹਿਲੋਂ ਦੀਆਂ ਹੀ ਗੱਲਾਂ ਆ, ਜਦੋਂ ਟਰੱਕ ਇੱਦਾਂ ਧੜਾ ਧੜ ਵਿਕ ਰਹੇ ਸੀਗੇ, ਇੰਨੇ ਮਹਿੰਗੇ ਮਹਿੰਗੇ ਕੀਮਤ ਤੇ ਵੀ ਖੌਰੇ ਜਿਹੜੇ ਰੇਟ ਦੇ ਆ ਲੋਡਾਂ ਦੇ ਪ੍ਰਾਈਸ ਆ ਵੀ ਹੋਰ ਤਾਂ ਨੂੰ ਜਿਹੜੇ ਉਹ ਸ਼ਾਇਦ ਜਾਣੇ ਆ। ਜਿਹੜੇ ਤਾਂ ਪੁਰਾਣੇ ਸੀਗੇ ਆਪਾਂ ਵੀ ਇੱਥੋਂ ਕਹਿੰਦੇ ਰਹੇ, ਗੁਹਾਰ ਲਾਉਂਦੇ ਰਹੇ ਵੀ ਭਾਈ ਏਦਾਂ ਨਹੀਂ ਮਾਰਕੀਟ ਜਿਹੜੀ ਤੁਹਾਨੂੰ ਇਸ ਟਾਈਮ ਦਿਖ ਰਹੀ ਹੈ, ਅਨਪ੍ਰੈਸੀਡੈਂਟ ਜਿਹਾ ਜਿਹੜਾ ਇਹ ਮਾਹੌਲ ਜਿਹਾ ਚੱਲ ਰਿਹਾ ਅਸਲ 'ਚ ਨਹੀਂ ਆ। ਸੀਜ਼ਨਲ ਜਿਹੜੇ ਐਵਰੇਜਸ ਤੋਂ ਕਾਫੀ ਜ਼ਿਆਦਾ ਸੀਗੀ ਤੇ ਲੋਕਾਂ ਨੇ ਉਦੋਂ ਬਹੁਤ ਮਹਿੰਗੇ ਮਹਿੰਗੇ ਜਿਹੜੇ ਉਹ ਟਰੱਕ ਰਮਨ ਜੀ ਉਦੋਂ ਲਏ ਆ। ਸੋ ਉਹਨਾਂ ਦੇ ਲਈ ਤਾਂ ਆਹ ਵਾਲਾ ਸਮਾਂ ਆਈ ਡੋਂਟ ਨੋ ਕਿੱਦਾਂ ਸਰਵਾਈਵ ਕਰ ਰਹੇ ਹੋਣਗੇ। ਜੀ ਬਿਲਕੁਲ, ਅੱਜ ਹੁਣ ਆਪਾਂ ਤਕਰੀਬਨ ਆਪਾਂ ਫੈਬਰੂਅਰੀ ਤੋਂ ਸ਼ੁਰੂ ਕਰਤਾ ਸੀਗੇ ਕਿ ਜਿਹੜਾ ਟਾਈਮ ਹੈਗਾ ਆ ਇਹ ਸਲੋ ਡਾਊਨ ਜਿਹੜਾ ਹੋ ਰਿਹਾ ਹੈਗਾ ਸ਼ੁਰੂ ਹੋ ਰਿਹਾ ਹੈਗਾ। ਸੋ ਕਿਰਪਾ ਕਰਕੇ ਜਿਹੜੀ ਆ ਇੱਧਰ ਨੂੰ ਧਿਆਨ ਦਿਓ, ਨਾ ਇੱਦਾਂ ਦਾ ਕੰਮ ਕਰੋ। ਪਰ ਮੇਰੇ ਖਿਆਲ ਦੇ ਵਿੱਚ ਉਹ ਗੱਲ ਜਿਹੜੀ ਨਹੀਂ ਮੰਨੀ ਤੇ ਉਹ ਅੱਜ ਦੇਖ ਸਕਦੇ ਕਿ ਅੱਜ ਸਿਚੁਏਸ਼ਨ ਕਿੱਥੇ ਚਲੀ ਗਈ ਆ। ਸੋ ਜਿਹੜੀ ਦੇਖੋ ਗੱਲ ਹੁੰਦੀ ਆ ਕਿ ਨੈਟ ਪ੍ਰੋਫਿਟ ਦੀ ਗੱਲ ਆਪਾਂ ਕਰਦੇ ਹਾਂ। ਬਿਲਕੁਲ। ਸੋ ਨੈਟ ਪ੍ਰੋਫਿਟ ਜਿਹੜਾ ਇਸ ਵੇਲੇ ਹੈਗਾ, ਜਦੋਂ ਡੀਜ਼ਲ ਹੀ $7 ਦੇ ਨੇੜੇ ਚਲਾ ਗਿਆ, ਮਤਲਬ ਸਾਰਿਆਂ ਨਾਲੋਂ ਵੱਡਾ ਖਰਚਾ ਜਿਹੜਾ ਡੀਜ਼ਲ ਦਾ ਇਸ ਵੇਲੇ ਹੈਗਾ, ਜਦੋਂ ਡੀਜ਼ਲ ਹੀ ਤੁਹਾਡਾ $7 ਦੇ ਨੇੜੇ ਚਲਾ ਗਿਆ, ਤੁਸੀਂ ਕਿੱਥੋਂ ਸਰਵਾਈਵ ਕਰ ਲਓਗੇ? ਕੋਈ ਤਰੀਕਾ ਲੱਗ ਬੰਦਾ ਕੋਈ ਕਿਸੇ ਪਾਸੇ ਸਰਵਾਈਵ ਕਰ ਸਕਦਾ, ਠੀਕ ਹੈ ਨਾ। ਸੋ ਇਹ ਚੀਜ਼ਾਂ ਹੈਗੀਆਂ ਕਿ ਇਸ ਵੇਲੇ ਇਹ ਆ ਕਿ ਤੁਹਾਨੂੰ ਇਹ ਸੋਚਣਾ ਪੈਣਾ ਕਿ ਸਰਵਾਈਵ ਕਿਵੇਂ ਕਰਨਾ ਆ। ਜੇ ਤੁਹਾਡੀਆਂ ਪੇਮੈਂਟਾਂ ਟੂ ਹਾਈ ਹੈਗੀਆਂ, ਤੁਸੀਂ ਆਪਣਾ ਕ੍ਰੈਡਿਟ ਸੇਵ ਕਰੋ, ਆਪਣਾ ਕ੍ਰੈਡਿਟ ਬਚਾਓ ਪਹਿਲਾਂ ਤਾਂ, ਜੇ ਕ੍ਰੈਡਿਟ ਬਚਾ ਸਕਦੇ ਆ, ਕਿਉਂਕਿ ਸਾਰਿਆਂ ਨਾਲੋਂ ਮੇਜਰ ਇਸ ਵੇਲੇ ਇਸ਼ੂ ਖੜਾ ਹੋਣਾ ਆ ਕਿ ਕ੍ਰੈਡਿਟ ਖਰਾਬ ਹੋਣ ਦਾ। ਠੀਕ ਹੈ। ਤੇ ਕ੍ਰੈਡਿਟ ਖਰਾਬ ਹੋ ਗਿਆ ਤੇ ਫਿਰ ਅਗਲੇ 2 ਸਾਲ ਤੱਕ ਕੋਈ ਇਸ਼ੂ ਮਤਲਬ ਕਿ ਤੁਹਾਨੂੰ ਕੁਛ ਨਹੀਂ ਮਿਲ ਸਕਦਾ। ਤੇ ਬਹੁਤ ਵੱਡੀ ਪ੍ਰੋਬਲਮ ਖੜੀ ਹੋਣ ਵਾਲੀ ਹੈ। ਸੋ ਬਿਲਕੁਲ ਇਹ ਕਾਫੀ ਇਸ ਟਾਈਮ ਦੋ ਧਾਰੀ ਤਲਵਾਰ ਤੇ ਜਿਹੜੇ ਇਸ ਟਾਈਮ ਬੈਠੇ ਨੇ, ਜਿਨ੍ਹਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ। ਤੇ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408-272-5200 ਦੇ ਉੱਤੇ ਕਾਲ ਕਰਕੇ। ਆਪਣੇ ਨਾਲ ਟੋਨੀ ਵਿਰਕ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਟੋਨੀ ਜੀ, ਸਤਿ ਸ਼੍ਰੀ ਅਕਾਲ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਮੈਂ ਟੋਨੀ ਵਿਰਕ ਜੀ, ਸੈਕਰਾਮੈਂਟੋ ਤੋਂ ਜੀ। ਭਾਈ ਮੈਂ ਦੱਸਣਾ ਸੀ ਕਿ ਮੈਂ ਨਾ ਗੈਸ ਸਟੇਸ਼ਨ ਵੀ ਚਲਾਉਣਾ, ਹੋਟਲ ਵੀ ਚਲਾਏ ਨੇ, ਬ੍ਰੋਕਰ ਵੀ ਆ 89 ਤੋਂ, ਤੇ 50 ਸਾਲ ਹੋ ਗਏ ਕੈਲੀਫੋਰਨੀਆ 'ਚ। ਜਸਟ ਟੂ ਗਿਵ ਯੂ ਐਗਜ਼ਾਮਪਲ ਕਿ ਮੇਰਾ PG&E ਦਾ ਬਿੱਲ 2700-2800 ਵਾਲਾ ਜਿਹੜਾ ਸੀ ਉਹ 6500 ਤੇ ਆ ਜੀ, ਜਸਟ ਮੰਥਲੀ। ਐਂਡ ਆਈ ਐਮ ਟੈਲਿੰਗ ਐਵਰੀਵਨ, ਜਿਹੜੇ ਵੀ ਸੁਣ ਰਹੇ ਨੇ, ਕਿ ਇਹ ਪ੍ਰੋਬਲਮ 81 ਦੇ 82 ਦੇ ਵਿੱਚ ਬਹੁਤ ਜ਼ਬਰਦਸਤ ਆਈ ਸੀ, ਜਿਹੜੇ ਲੋਕਾਂ ਨੂੰ 40-80% ਲੋਕਾਂ ਨੂੰ ਉਹ ਦਿਨ ਯਾਦ ਵੀ ਨਹੀਂ ਹੋਣੇ ਜਾਂ ਇੱਥੇ ਨਹੀਂ ਹੋਣਗੇ। ਪਰ ਪਲੀਜ਼ ਗੈਟ ਰੈਡੀ, you have not seen the worst. 30% of businesses will go into bankruptcy and mark my words for it. ਬਹੁਤ ਕੰਮ ਖਰਾਬ ਹੋਣ ਵਾਲਾ ਆ। ਸੋ ਟਰੱਕਿੰਗ ਦੀ ਇੱਕ ਹੋਰ ਪ੍ਰੋਬਲਮ ਹੈ ਕਿ ਹੋਰ 10 ਸਾਲਾਂ ਨੂੰ what the technology is coming, ਮੇਰਾ ਸਾਰਿਆਂ ਨੂੰ ਇਹੀ ਹੋਇਆ ਕਿ start looking for other choices, other opportunities। ਠੀਕ ਹੈ, other opportunities ਜੀ, ਪਲੀਜ਼। ਠੀਕ ਹੈ, ਕਿਉਂਕਿ ਮੈਂ ਵੀ ਪੰਜਾਬੀ ਆ ਤੇ ਮੇਰਾ ਬਹੁਤ ਪਿਆਰ ਆ ਸਾਰਿਆਂ ਨਾਲ, ਪਰ ਪਲੀਜ਼ plan ahead, don't look in the back rear view mirror. You will go wrong. ਸਹੀ ਗੱਲ। People are buying gas stations, Paji, for $8.5 million. And I've been selling gas stations and hotels since 89. They will go bankrupt, I'm telling you. Do proper analysis before you buy anything, please. ਬਿਲਕੁਲ, ਥੈਂਕ ਯੂ ਟੋਨੀ ਜੀ, ਥੈਂਕ ਯੂ। ਸੋ ਬਿਲਕੁਲ ਗੱਲ ਤਾਂ ਬਹੁਤ ਸਹੀ ਆ। ਇੱਕ ਵਾਰੀ ਫੇਰ ਜਿੰਨੇ ਪੰਜਾਬੀ ਭੈਣ ਭਰਾਵੋ, ਨਿਆਣਿਆਂ ਨੂੰ ਜ਼ਰੂਰ ਤੁਸੀਂ ਐਜੂਕੇਸ਼ਨ ਜ਼ਰੂਰ ਦਿਲਾਓ, ਡਿਗਰੀ ਘੱਟੋ ਘੱਟ ਹੋਵੇ। ਤੇ ਜਿੰਨੇ ਵੀ ਟਰੱਕਿੰਗ ਬਿਜ਼ਨਸ 'ਚ ਆ ਨਾ, ਜ਼ਰੂਰ ਜਿਸ ਤਰ੍ਹਾਂ ਟੋਨੀ ਵਿਰਕ ਹੋਣੀ ਦੱਸ ਕੇ ਗਏ ਆ, ਸਾਈਡ ਤੇ ਕੋਈ ਨਾ ਕੋਈ ਹੋਰ ਬਿਜ਼ਨਸ, ਕਿਸੇ ਹੋਰ ਤਰ੍ਹਾਂ ਦਾ ਫੀਲਡ ਉਹ ਵੀ ਰੱਖੋ ਜ਼ਰੂਰ। ਇਹ ਗੱਲ ਜਦੋਂ ਆਪਾਂ ਪੰਜਾਬੀ ਰੇਡੀਓ USA ਸ਼ੁਰੂ ਹੋਇਆ ਸੀ 2010 'ਚ, ਉਹਦੇ ਟੈਕਸੀ ਡਰਾਈਵਰਸ ਨੂੰ ਦੱਸਿਆ ਸੀ ਤੇ ਕਈ ਮੇਰੇ ਨਾਲ ਲੜਦੇ ਸੀ। ਮੈਂ ਉਹ ਕਿਹਾ ਸੀ ਵੀ ਟੈਕਸੀ ਬਿਜ਼ਨਸ ਡੈਡ ਹੋਣ ਜਾ ਰਿਹਾ, ਕੋਈ ਹੋਰ ਬਿਜ਼ਨਸ ਲੈ ਲਓ। ਤੇ ਉਹ ਕਹਿੰਦੇ ਇੱਦਾਂ ਕਿੱਦਾਂ ਹੋ ਜਾਊਗੀ ਜੀ। ਸੋ ਹੁਣ ਤੁਹਾਡੇ ਸਾਹਮਣੇ ਆ ਵੀ ਨਿਊਯਾਰਕ 'ਚ ਇੱਕ ਟਾਈਮ ਦੇ ਉੱਤੇ ਟੈਕਸੀ ਦੀ ਪਲੇਟ 1.3 ਮਿਲੀਅਨ ਦੀ ਸੀ, ਹੁਣ 3 ਲੱਖ ਨੂੰ ਨਹੀਂ ਵਿਕਦੀ।
ਸਿਆਟਲ 'ਚ 5 ਲੱਖ ਦੀ ਸੀ, ਹੁਣ ਉਹਨੂੰ ਉੱਥੇ $1,00,000 ਨੂੰ ਨਹੀਂ ਕੋਈ ਪੁੱਛਦਾ। ਟੋਟਲੀ ਟੈਕਸੀ ਬਿਜ਼ਨਸ ਜਿੱਦਾਂ ਆ ਮੇਬੀ 10% ਰਹਿ ਗਿਆ, ਸੋ ਊਬਰ ਲਿਫਟ ਨੇ ਕਰ ਲਿਆ। ਸੋ ਇਦਾਂ ਹੀ ਟਰੱਕਿੰਗ 'ਚ ਵੀ ਬਹੁਤ ਕੁਛ ਚੇਂਜ ਹੋਣੀ ਆ ਜੇ ਆਟੋਮੈਟਿਕ ਜਿਸ ਹਿਸਾਬ ਨਾਲ ਜਿੰਨਾ ਜ਼ੋਰ ਲੱਗਾ ਹੈ ਨਾ ਵੱਡੀਆਂ ਕੰਪਨੀਆਂ ਦਾ, ਇਹ ਬਾਹਲੀ ਲੰਮੀ ਗੇਮ ਨਹੀਂ ਹੈਗੀ। ਸੋ ਇਸ ਕਰਕੇ ਆਪਾਂ ਉਦਣ ਕੁਝ ਵੀ ਪਹਿਲਾਂ ਹੀ ਰਮਨ ਜੀ ਹਰਜੋਤ ਜੀ ਆਪਾਂ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਨਾਲ ਇੱਕ ਕੰਪਨੀ ਦੇ ਕਿੰਨੇ 100 ਜਿਹੜੇ ਘੰਟੇ ਉਹਨਾਂ ਦੇ ਆਲਰੇਡੀ ਟਰੱਕ ਚੱਲ ਚੁੱਕੇ ਆ, ਉਹਨਾਂ ਨੇ ਕਿੰਨੇ ਲੋਡ ਜਿਹੜੇ ਆ ਉਹ ਲਾਏ ਵੀ ਹੈਗੇ ਆ। ਸੋ ਥਿੰਗਸ ਆਰ ਚੇਂਜਿੰਗ ਫਾਸਟ, ਪ੍ਰੀਟੀ ਫਾਸਟ। ਸੋ ਇਹ ਵੀ ਆ ਵੀ ਜਿਸ ਤਰ੍ਹਾਂ ਟੋਨੀ ਹੁਣੀ ਦੱਸ ਕੇ ਗਏ ਆ, ਇੱਥੇ ਮੈਂ ਇੱਕ ਰੀਅਲ ਸਟੇਟ ਬ੍ਰੋਕਰ ਨੂੰ ਜਾਣਦਾ ਜਿਹੜਾ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਹੈਗਾ ਗੈਸ ਸਟੇਸ਼ਨ ਸੈਲ ਕਰਦਾ। ਤੇ ਮੈਂ ਕਿਹਾ ਵੀ ਗੈਸ ਸਟੇਸ਼ਨਾਂ ਦਾ ਕੰਮ ਤਾਂ ਡੈਡ ਹੀ ਹੋਣ ਵਾਲਾ। ਕਹਿੰਦਾ ਇੱਕ ਸੇਲ ਤੇ ਲੱਗਦਾ 25 ਪੰਜਾਬੀਆਂ ਦੀ ਕਹਿੰਦਾ ਲਾਈਨ ਲੱਗੀ ਹੁੰਦੀ ਪਿੱਛੇ ਵੀ ਮੈਨੂੰ ਦਵਾ ਦਿਓ। ਅੱਛਾ, ਉਹ ਗੋਰਾ ਆ ਤੇ ਉਹ ਦੱਸਦਾ ਸੀ ਕਹਿੰਦਾ ਵੀ 25 ਜਣੇ ਪਿੱਛੇ ਲਾਈਨ 'ਚ ਲੱਗੇ ਹੁੰਦੇ ਆ ਵੀ ਆਪਾਂ ਲੈਣਾ ਦੱਸੋ। ਜੀ। ਇਹ ਗੱਲ ਤਾਂ ਬਿਲਕੁਲ ਆਪਾਂ ਜਿਹੜੀ ਗੱਲ ਸ਼ੁਰੂ ਤੋਂ ਕਰਦੇ ਆ ਰਹੇ ਹਾਂ, ਚਲੋ ਮੈਂ ਆਪਣੇ ਕਾਲਰ ਦੀ ਜਿਹੜੀ ਗੱਲ ਹੈ ਉੱਤੇ ਉਹਦੇ ਨਾਲ ਵੀ ਸਹਿਮਤ ਹੈਗਾ, ਪਰ ਅਲਟੀਮੇਟਲੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਹੈ ਜੀ $800 ਬਿਲੀਅਨ ਤੋਂ ਵੱਡੀ ਇੰਡਸਟਰੀ ਹੈਗੀ ਆ। ਇੰਨੀ ਜਲਦੀ ਇਹ ਖਤਮ ਨਹੀਂ ਹੋਣ ਵਾਲੀ ਹੈਗੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਖਤਮ ਹੋਣ ਵਾਲੀ ਆ, ਪਰ ਜੇ ਤੁਸੀਂ ਇਹਦੇ ਵਿੱਚ ਬਿਨਾਂ ਤਜਰਬੇ ਤੋਂ ਆਏ ਆ ਨਾ, ਤੇ ਤੁਹਾਨੂੰ ਅੱਜ ਹੁਣ ਮੌਕਾ ਤੁਹਾਡੇ ਕੋਲ ਇੱਕ ਵਾਰੀ ਫਿਰ ਦੁਬਾਰਾ ਸੋਚਣ ਦਾ ਕਿ ਜੇ ਤੁਸੀਂ ਬਿਨਾਂ ਤਜਰਬੇ ਤੋਂ ਇਸ ਇੰਡਸਟਰੀ 'ਚ ਆ ਗਏ ਆ ਤੇ ਤੁਸੀਂ 1-2 ਸਾਲ ਚਲਾ ਲਿਆ ਆ, ਤੇ ਤੁਸੀਂ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਸੋਚੋ ਕਿ ਤੁਹਾਨੂੰ ਇਸ ਇੰਡਸਟਰੀ 'ਚ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ। ਜਿਹੜੇ ਪੁਰਾਣੇ ਬੈਠੇ ਹੈਗੇ ਆ ਲੋਕੀ, ਜਿਹੜੇ ਪੁਰਾਣੇ ਚੱਲ ਰਹੇ ਹੈਗੇ ਆ, ਓਨਰ ਆਪਰੇਟਰ ਹੈਗੇ ਆ, ਕੰਪਨੀਜ਼ ਹੈਗੀਆਂ, ਉਹ ਸਟੇ ਕਰਨਗੀਆਂ, ਉਹ ਇੱਦਾਂ ਹੀ ਰਹਿਣਗੀਆਂ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈਗਾ ਉਹ ਸਟੇਬਲ ਹੈਗਾ ਜਾਂ ਉਹ ਕਰ ਰਹੇ ਹੈਗੇ ਆ। ਸੋ ਪਰ ਜਿਹੜਾ ਹੈਗਾ ਇਸ ਵੇਲੇ ਜਿਹੜਾ ਨਿਊ ਕਮਰ ਹੈਗਾ, ਜਿਹੜਾ ਮੈਂ ਕਹੂੰਗਾ ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਇੰਡਸਟਰੀ ਦੇ ਵਿੱਚ ਆਇਆ ਹੈਗਾ, ਉਹਦੇ ਲਈ ਇਹ ਸੋਚਣ ਦਾ ਟਾਈਮ ਹੈਗਾ ਔਰ ਉਹਨਾਂ ਨੂੰ ਸ਼ਾਇਦ ਆਪ ਨੂੰ ਵੀ ਪਤਾ ਹੋਏਗਾ ਇਸ ਵੇਲੇ ਕਿ ਇਹ ਦਿਸ ਇਜ਼ ਦਾ ਟਾਈਮ ਟੂ ਥਿੰਕ ਅਬਾਊਟ ਇਟ ਕਿ ਇੱਥੇ ਇਸ ਇੰਡਸਟਰੀ 'ਚ ਰਹਿਣਾ ਹੈ ਜਾਂ ਇਸ ਇੰਡਸਟਰੀ 'ਚੋਂ ਬਾਹਰ ਜਾਣਾ ਹੈ। ਸੋ ਕਿਉਂਕਿ ਜਿੰਨਾ ਚਿਰ ਤੱਕ ਰਾਜਕਰਨ ਕੈਪੈਸਿਟੀ ਨਹੀਂ ਨਾ ਘਟਦੀ, ਉਨੀ ਦੇਰ ਤੱਕ ਰੇਟਸ ਪੈ ਸਕਦਾ। ਅਸੀਂ ਜਿੰਨਾ ਮਰਜ਼ੀ ਸੋਚ ਲਈਏ, ਅਸੀਂ ਜਿੰਨੇ ਮਰਜ਼ੀ ਅਸੀਂ ਇਹਦੇ ਬਾਰੇ 'ਚ ਗੱਲ ਕਰ ਲਈਏ, ਪ੍ਰੋਟੈਸਟ ਕਰ ਲਈਏ, ਸਟ੍ਰਾਈਕ ਕਰ ਲਈਏ, ਕੁਛ ਕਰ ਲਈਏ, ਜਿੰਨੀ ਦੇਰ ਤੱਕ ਕੈਪੈਸਿਟੀ ਨਹੀਂ ਘਟਦੀ ਉਨੀ ਦੇਰ ਤੱਕ ਤੁਹਾਡੀ ਜਿਹੜੀ ਆ ਡਿਮਾਂਡ ਨਹੀਂ ਵਧਣੀ ਤਾਂ ਰੇਟ ਨਹੀਂ ਵਧਣੀ। ਸੋ ਬਿਲਕੁਲ ਐਕਸਪੈਂਸਿਸ ਦੀ ਗੱਲ ਕਰਦੇ ਜਾਈਏ ਤੇ ਗੁਰਵਿੰਦਰ ਸਿੰਘ ਸੰਘਾ ਉਹ ਫੇਸਬੁੱਕ ਤੇ ਦੱਸਦੇ ਆ ਵੀ ਜਿਹੜਾ ਟਰੱਕ ਸਰਵਿਸ 2011 ਚ $250 ਦੀ ਸੀ, ਹੁਣ $550 ਦੇ ਕਰੀਬ ਹੈ। ਆਇਲ ਚੇਂਜ ਦੇ ਉੱਤੇ ਕਹਿੰਦੇ ਆ। ਸੋ ਹੁਣ ਤੁਸੀਂ ਦੇਖੋ ਵੀ ਸਭ ਕੁਝ ਮਹਿੰਗਾ ਹੋ ਗਿਆ। ਹੁਣ ਦੱਸੀ ਆ ਵੀ 12 ਵਾਲੀ ਬੋਤਲ 22 ਦੀ ਜਿਹੜੀ ਉਹ ਹੋ ਗਈ ਹੈ ਤੇ ਹੋਰ ਕਈ ਚੀਜ਼ਾਂ ਚੇਂਜ ਹੋ ਰਹੀਆਂ। ਅਮਰੀਕ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਜ ਦੀ ਜਿਹੜੀ ਆਪਰੇਟਿੰਗ ਕਾਸਟ ਕਹਿ ਲਓ ਜਾਂ ਜੋ ਮਾਰਕੀਟ ਪੋਜੀਸ਼ਨ ਆ, ਉਹਦੇ ਵਿੱਚ ਇੱਕ ਓਨਰ ਆਪਰੇਟਰ ਜਿਹਦਾ ਪੇਡ ਆਫ ਟਰੱਕ ਟ੍ਰੇਲਰ ਹੈਗਾ ਉਹ ਆਪਰੇਟ ਕਰ ਰਿਹਾ ਤੇ ਉਹ ਸਾਰੇ ਐਕਸਪੈਂਸਿਸ ਕੱਢਣ ਦੇ ਬਾਅਦ ਉਹਦੀ ਜਿਹੜੀ ਟੇਕ ਹੋਮ ਆ ਉਹ ਖਾਲੀ ਉਹਨੂੰ ਡਰਾਈਵਰ ਪੇ ਬਚ ਰਹੀ ਆ। ਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਜਿਨ੍ਹਾਂ ਦੀ ਪੇਮੈਂਟਾਂ ਆ ਜਾਂ ਜਿਨ੍ਹਾਂ ਨੇ ਡਰਾਈਵਰ ਰੱਖ ਕੇ ਚਲਾਉਣ ਡਏ ਆ, ਜੇ ਤਾਂ ਬਈ ਪੁਰਾਣੇ ਕਾਂਟਰੈਕਟ ਹੈਗੇ ਆ, ਉਹਨਾਂ ਦੇ ਚੰਗੇ ਰੇਟ ਪਹਿਲਾਂ ਤੋਂ ਮਿਲ ਰਹੇ ਆ, ਉਹ ਵੀ ਪ੍ਰੈਡਿਕਟਡ ਨਹੀਂ ਆ ਕਿ ਗਾਹਾਂ ਮਿਲਦੇ ਰਹੂਗੇ। ਜਦ ਕਾਂਟਰੈਕਟ ਰੀਨਿਊ ਹੋਣਾ ਫੇ ਉਹ ਰੇਟ ਥੱਲੇ ਚਲੇ ਜਾਣੇ ਕਰ ਲੈਣੇ। ਹਾਂਜੀ ਹਾਂ, ਤੇ ਉਹਨਾਂ ਚੋਂ ਜੇ ਕੋਈ ਵੀਰ ਸੁਣਦਾ ਤਾਂ ਉਹ ਦੱਸੇ ਕਿ ਉਹ ਇਸ ਟਾਈਮ ਆਪਰੇਟ ਕਿਸ ਤਰੀਕੇ ਨਾਲ ਕਰ ਰਹੇ ਤਾਂ ਕਿ ਦੂਜਿਆਂ ਨੂੰ ਵੀ ਪਤਾ ਚੱਲੇ ਕਿ ਹਾਂ ਵੀ ਇਜ਼ देयर ਅ ਵੇ ਆਊਟ ਔਰ देयर इज नो ਵੇ ਆਊਟ। ਜੀ ਬਿਲਕੁਲ। ਸੋ ਜੀ ਬਿਲਕੁਲ। ਜੀ ਰਮਨ, ਮੈਂ ਇਹਦੇ ਵਿੱਚ ਇੱਕ ਗੱਲ ਐਡ ਕਰਨੀ ਚਾਹੁੰਦਾ ਕਿ ਭਾਜੀ ਹੁਣੀ ਜਿਹੜੀ ਗੱਲ ਕਹਿ ਰਹੇ ਆ, ਮੈਂ ਬਿਲਕੁਲ ਸਹਿਮਤ ਹੈਗਾ, ਪਰ ਇਸ ਵੇਲੇ ਜਿਹੜਾ ਓਨਰ ਆਪਰੇਟਰ ਹੈਗਾ ਉਹ ਆਪਣੀ ਡਰਾਈਵਰ ਪੇ ਦੇ ਵਿੱਚੋਂ 30% ਜਿਹੜਾ ਆ ਉਹ ਟਰੱਕ ਦੀ ਰਨਿੰਗ ਕਾਸਟ 'ਚ ਪਾ ਰਿਹਾ। ਇਸ ਦਾ ਮਤਲਬ ਇਹ ਆ ਕਿ ਜਿਹੜਾ ਓਨਰ ਆਪਰੇਟਰ ਹੈ ਉਹ ਸਿਰਫ ਆਪਣੀ ਡਰਾਈਵਰ ਦੀ ਤਨਖਾਹ ਵੀ ਨਹੀਂ ਲੈ ਕੇ ਜਾ ਰਿਹਾ, ਅੱਧੀ ਲੈ ਕੇ ਜਾ ਰਿਹਾ ਆਪਣਾ। ਹਾਂ, thetruckingcalculator.com ਤੇ ਜਾ ਕੇ ਤੁਸੀਂ ਕੈਲਕੂਲੇਟ ਕਰ ਸਕਦੇ ਆ ਔਰ ਦੇਖ ਸਕਦੇ ਆ ਕਿ ਤੁਸੀਂ ਕਿੰਨਾ ਉੱਤੇ ਕਮਾ ਰਹੇ। ਉਹਦੇ 'ਚ ਵੀ ਰਮਨ ਜੀ ਇਹ ਗੱਲ ਆ ਵੀ ਜੇ ਵਾਹਿਗੁਰੂ ਦੀ ਕਿਰਪਾ ਰਹੇ, ਜੇ ਕਿਤੇ ਟਰੱਕ ਖਰਾਬ ਹੋ ਜਾਏ ਤੇ ਉਹ ਪਤਾ ਨਹੀਂ ਕਿੰਨੇ ਹਜ਼ਾਰ ਉੱਤੇ ਲੱਗਣਾ, ਫਿਰ ਜਮੋਂ ਥੱਲੇ ਗਿਆ ਕੰਮ। ਠੀਕ ਹੈ ਕਿ ਨਹੀਂ? ਚਾਹੇ ਫ੍ਰੀ ਵੀ ਆ ਤੁਹਾਡਾ ਡੈਡ ਵਾਲਾ ਹਿਸਾਬ ਆ ਜੀ। ਫਿਰ ਜਿੱਦਾਂ ਪਹਿਲੇ ਕਹਿ ਕੇ ਗਏ ਵੀ ਫਿਰ ਬੈਂਕਰਪਸੀਆਂ ਲਈ ਤਿਆਰ ਹੋ, ਫਿਰ ਇਹ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਆ ਉਹ ਵੱਧ ਜਾਣੀ ਆ। ਤੇ ਇਸ ਚੀਜ਼ ਨੂੰ ਓਵਰਕਮ ਕਰਨ ਦੇ ਲਈ ਫਿਰ ਆਪਾਂ ਨੂੰ ਪਤਾ ਆ ਜਿਹੜੀਆਂ 2 ELDਆਂ ਨਾਨ ਸਟਾਪ ਚੱਲਣਾ, ਇਨਸੋਮਨੀਆ ਤੇ ਐਕਸੀਡੈਂਟ, ਉਹ ਫਿਰ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਇੱਕ ਦੂਜਾ ਰਾਹ ਆ ਜਾਂਦਾ ਆ, ਉਹ ਕੰਮ ਬਹੁਤ ਖਰਾਬ ਹੋ ਜਾਂਦਾ ਹੈ। ਸੋ